ਸਮੁੱਚੇ 2022 ਸਾਲ ਦੇ ਵਿੱਚ ਹਾਲਾਤ ਵੱਧ ਤੋਂ ਬਦਤਰ ਹੁੰਦੇ ਚਲੇ ਗਏ। Throughout the year, the Indian government at the national, state and local levels promoted and enforced religiously discriminatory policies, laws targeting religious conversion, interfaith relationships, the wearing of hijabs and cow slaughter, which negatively impact Muslims, Christians, Sikhs, Dalits and Adivasis. We also stress the importance of Congress acting to prohibit any person from receiving compensation for lobbying on behalf of foreign adversaries, including those engaging in particularly severe violations of the right to freedom of religion or belief. Since 2014, the Indian government led by BJP has facilitated and supported national and state level policies that undermine religious freedom for minority groups. ਇਹ 2014 ਤੋਂ ਸੋ ਮੋਦੀ ਨੂੰ ਸਿੱਧਾ ਟਾਰਗੇਟ ਕੀਤਾ ਹੈ। ਇਕੱਲਾ ਇਹੀ ਨਹੀਂ ਵੀ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਏ। It also called for the US government to condemn ongoing religious freedom violations and impose targeted sanctions on Indian government officials and agencies. We would urge USCIRF to desist from such efforts and develop a better understanding of India, its plurality, its democratic ethos and its constitutional mechanism. कि ਅਸੀਂ USCIRF ਨੂੰ ਕਹਿੰਦੇ ਹਾਂ ਜੀ ਇੰਡੀਆ ਨੂੰ ਬਦਨਾਮ ਕਰਨਾ ਛੱਡੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਾਂਗਰਸ ਵੱਲੋਂ 1998 ਵਿੱਚ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਰਾਹੀਂ ਹੋਂਦ ਵਿੱਚ ਆਏ USCIRF ਨੇ ਸਾਲ 2023 ਦੀ ਆਪਣੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਘਾਣ ਤੇ ਫਿਕਰ ਦਾ ਇਜ਼ਹਾਰ ਕਰਦਿਆਂ ਸਟੇਟ ਡਿਪਾਰਟਮੈਂਟ ਤੋਂ ਮੰਗ ਕੀਤੀ ਗਈ ਹੈ ਕਿ ਭਾਰਤ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਵੇ ਅਤੇ ਭਾਰਤੀ ਅਧਿਕਾਰੀਆਂ ਤੇ ਪਾਬੰਦੀਆਂ ਲਗਾਈਆਂ ਜਾਣ। ਔਰ ਭਾਰਤ ਸਰਕਾਰ ਵੱਲੋਂ ਇਸ ਰਿਪੋਰਟ ਨੂੰ ਲੈ ਕੇ ਖੂਬ ਚੀਕਾਂ ਮਾਰੀਆਂ ਗਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਮਰੀਕਾ ਦੀ ਇੱਕ ਤਾਂ ਖੂਬਸੂਰਤੀ ਹੈ, ਬੇਸ਼ੱਕ ਜਦੋਂ ਪਾਲਿਸੀ ਮੇਕਿੰਗ ਹੁੰਦੀ ਹੈ ਉਹ ਵਾਈਟ ਹਾਊਸ ਜਾਂ ਪ੍ਰੈਜ਼ੀਡੈਂਟ ਕਿਸ ਚੀਜ਼ ਨੂੰ ਵੇਵਰ ਦਿੰਦਾ ਹੈ, ਕਾਂਗਰਸ ਕੀ ਕਹਿੰਦੀ ਹੈ, ਜੁਡੀਸ਼ਰੀ ਉਹਦੀ ਕਿਵੇਂ ਇੰਟਰਪ੍ਰੀਟੇਸ਼ਨ ਕਰਦੀ ਹੈ, ਪਰ ਕਿਉਂਕਿ ਇਹ ਮੁਲਕ ਰਿਲੀਜੀਅਸ ਜਿਹੜੀ ਪਰਸੀਕਿਊਸ਼ਨ 'ਚੋਂ ਆਏ ਪਿਲਗ੍ਰਿਮ ਸੀ ਉਹਨਾਂ ਦੀ ਫਾਊਂਡੇਸ਼ਨ ਉਹਨਾਂ ਦੇ ਐਫਰਟਸ ਦੇ ਨਾਲ ਜਿਹੜਾ ਇਸ ਦੀ ਸ਼ੁਰੂਆਤ ਹੁੰਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਇਸ ਦੀ ਫਰੀडम ਆਫ ਐਕਸਪ੍ਰੈਸ਼ਨ, ਰਿਲੀਜਨ ਔਰ ਪਰਸੂਟ ਆਫ ਹੈਪੀਨੈਸ, ਜਸਟਿਸ, ਲਿਬਰਟੀ ਇਹ ਸਾਰੇ ਸਿਧਾਂਤਾਂ 'ਤੇ ਖੜੀ ਹੈ ਕਿ ਇਸ ਦੇ ਵਿੱਚ ਬੇਸ਼ੱਕ ਜਿਹੜੇ ਸਰਕਾਰੀ ਫੈਸਲੇ ਨੇ ਉਹ ਬਹੁਤ ਵਾਰ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਉਸ ਕਿਸਮ ਦੇ ਵੀ ਹੋਣ ਜਿਹੜੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰਦੇ ਨੇ, ਪਰ ਇਹਨਾਂ ਦੇ ਥਿੰਕ ਟੈਂਕ, ਇਹਨਾਂ ਦੀਆਂ ਇੰਸਟੀਟਿਊਸ਼ਨਸ, ਸਟੇਟ ਡਿਪਾਰਟਮੈਂਟ ਦੀਆਂ ਐਨੂਅਲ ਰਿਪੋਰਟਸ, NGOs ਅਦਰਵਾਈਜ਼। ਔਰ 1998 ਦੇ ਵਿੱਚ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਦੇ ਥੱਲੇ ਜਿਹੜੀ ਸੰਸਥਾ ਹੋਂਦ ਦੇ ਵਿੱਚ ਆਈ USCIRF, ਜਿਹਨੂੰ ਇਨ ਬਰੀਫ ਕਿਹਾ ਜਾਂਦਾ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਔਰ ਇਹ ਬੜੀ ਪਾਵਰਫੁਲ ਹੈ। ਬਿਲਕੁਲ ਇਹ ਤਾਂ ਨਹੀਂ ਹੈ ਵੀ ਇਸ ਦੀਆਂ ਰਿਪੋਰਟਸ ਬਾਈਂਡਿੰਗ ਨੇ ਗਵਰਨਮੈਂਟ ਦੇ ਉੱਤੇ, ਲੇਕਿਨ ਇਸ ਦੀ ਰਿਪੋਰਟ ਦਾ ਨੋਟਿਸ ਲਿਆ ਜਾਂਦਾ ਹੈ ਕਿਉਂਕਿ ਕਾਂਗਰੈਸ਼ਨਲ ਐਕਟ ਦੇ ਥੱਲੇ 1998 'ਚ USCIRF ਹੋਂਦ 'ਚ ਆਇਆ। ਔਰ ਇਹਨਾਂ ਦੀ ਰਿਪੋਰਟ ਨੂੰ ਬਹੁਤ ਕਲੋਜ਼ਲੀ US ਕਾਂਗਰਸ 'ਚ ਦੇਖਿਆ ਜਾਂਦਾ ਹੈ, ਕੋਟ ਕੀਤਾ ਜਾਂਦਾ ਹੈ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ USCIRF ਨੂੰ ਪਿਛਲੇ ਕਈ ਸਾਲਾਂ ਤੋਂ ਉਹਨਾਂ ਦਾ ਡੈਲੀਗੇਸ਼ਨ ਭਾਰਤ ਜਾਣ ਲਈ ਵੀਜ਼ੇ ਅਪਲਾਈ ਕਰਦਾ ਹੈ, ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ। ਔਰ ਇਹ USCIRF ਦੀ ਰਿਪੋਰਟ ਹੀ ਸੀ 2002 ਜਦੋਂ ਮੋਦੀ ਨੇ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ, ਕਤਲੇਆਮ ਕੀਤਾ। ਔਰ USCIRF ਦੀ ਰਿਪੋਰਟ ਤੋਂ ਬਾਅਦ ਹੀ 2005 ਦੇ ਵਿੱਚ ਮੋਦੀ ਦੇ ਅਮਰੀਕਾ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਔਰ ਜਦੋਂ 2014 'ਚੋਂ ਫਿਰ ਪ੍ਰਧਾਨ ਮੰਤਰੀ ਬਣਦਾ ਉਦੋਂ ਪਾਬੰਦੀ ਹਟਾਈ ਜਾਂਦੀ ਹੈ। ਸੋ USCIRF ਦਾ ਇਸ ਪੱਖੋਂ ਇਹ ਯੋਗਦਾਨ ਰਿਹਾ। ਔਰ ਉਹ ਇੱਕੋ ਇੱਕ ਐਸਾ ਪ੍ਰਾਈਮ ਮਿਨਿਸਟਰ ਜਿਸ ਦੇ ਉੱਤੇ ਪਹਿਲਾਂ ਪਾਬੰਦੀ ਸੀ ਔਰ ਬਾਅਦ 'ਚ ਉਸ ਨੂੰ ਖੁੱਲ੍ਹ ਦਿੱਤੀ ਗਈ। ਹੁਣ ਉਹ ਬੀਤੇ ਵਰੇ 'ਚ ਕੀ ਹੋਇਆ ਉਹ ਹੁਣ ਜਿਹੜੀ ਰਿਪੋਰਟ ਕੱਲ੍ਹ ਮਈ 1 ਨੂੰ ਜਾਰੀ ਕੀਤੀ USCIRF ਨੇ,
ਇਹ ਐਕਚੁਅਲੀ 2022 ਦੀ ਰਿਪੋਰਟ ਹੈ ਜੀ। 2022 ਜਨਵਰੀ ਤੋਂ 31 ਦਸੰਬਰ ਤੱਕ, ਉਸ ਤੋਂ ਬਾਅਦ ਦੀਆਂ ਘਟਨਾਵਾਂ ਅਗਲੀ ਰਿਪੋਰਟ ਸ਼ਾਮਲ ਹੋਣਗੀਆਂ। ਸੋ ਉਹਦੇ 'ਚ ਉਹਨਾਂ ਦੀ ਪੈਨੀ ਅੱਖ ਹੁੰਦੀ ਹੈ। ਪੂਰਾ ਕਮਿਸ਼ਨ ਉਸ ਦੇ ਵਿੱਚ ਦੋਨੋਂ ਪਾਰਟੀਆਂ ਦੇ ਡੈਮੋਕ੍ਰੈਟ ਔਰ ਰਿਪਬਲਿਕਨਸ ਬਾਈ ਪਾਰਟੀਸਨ ਮੈਂਬਰਸ ਨੇ, ਔਰ ਪੂਰੀ ਤਹਿਕੀਆਤ ਤੋਂ ਬਾਅਦ ਔਰ ਇਹਨਾਂ ਦੀਆਂ ਐਮਬੈਸੀਆਂ ਜਾਂ ਦੂਸਰਿਆਂ 'ਚ ਆਪਣੇ ਵੀ ਆਪਰੇਟਿਵ ਬੈਠੇ ਹੋਏ ਨੇ, ਹਿਊਮਨ ਰਾਈਟਸ ਜਿਹੜੀਆਂ ਗਰੁੱਪ ਨੇ ਉਹ ਵੀ ਰਿਪਰੈਜ਼ੈਂਟੇਸ਼ਨਸ ਦਿੰਦੇ ਨੇ। ਜੇ ਸਿੱਖਾਂ ਦੇ ਬਿਹਾਫ 'ਤੇ ਕਹਿਣਾ ਹੋਏ ਕਿ ਅਸੀਂ ਜਦੋਂ ਇਹ 1998 'ਚ ਇਹ ਕਮਿਸ਼ਨ ਬਣਦਾ, 1999 'ਚ ਮੈਂ ਪਹਿਲੀ ਰਿਪਰੈਜ਼ੈਂਟੇਸ਼ਨ USCIRF ਨੂੰ ਇੱਕ ਪੂਰਾ 11 ਮੈਂਬਰੀ ਡੈਲੀਗੇਸ਼ਨ ਲੈ ਕੇ ਵਾਸ਼ਿੰਗਟਨ DC ਦੇ ਵਿੱਚ ਦਿੱਤੀ। ਹੁਣ ਵੀ ਲਗਾਤਾਰਤਾ ਦੇ ਨਾਲ ਜਿਵੇਂ ਅਸੀਂ ਐਂਬੈਸਡਰ ਐਟ ਲਾਰਜ ਜਿਹੜੇ ਉਹਨਾਂ ਦੇ ਨਾਲ ਇੱਥੇ ਪਿਛਲੇ ਮਹੀਨੇ ਨਿਊਯਾਰਕ ਦੇ ਵਿੱਚ UN ਪਲਾਜ਼ਾ 'ਚ ਅਸੀਂ ਪੂਰੀ ਉਹਨਾਂ ਨੂੰ ਬਰੀਫਿੰਗ ਦੇ ਕੇ, ਕਿਉਂਕਿ 18 ਮਾਰਚ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਸੀ ਜਦੋਂ ਕਿ ਭਾਈ ਅਮਰਤਪਾਲ ਸਿੰਘ ਨੂੰ ਫੜਨ ਦੇ ਬਹਾਨੇ ਜੋ ਚੱਲ ਰਿਹਾ ਸੀ ਉਸ ਨੂੰ, ਔਰ ਉਹ ਲਿਖਤੀ ਫਾਰਮ ਦੇ ਵਿੱਚ ਵੀ ਵੌਇਸਿਸ ਫਾਰ ਫਰੀडम ਵੱਲੋਂ ਮੈਮੋਰੈਂਡਮ ਦਿੱਤਾ ਗਿਆ। ਹੋਰ ਸਿੱਖ ਜਥੇਬੰਦੀਆਂ ਵੀ ਆਪਣੇ ਤੌਰ 'ਤੇ ਰਿਪਰੈਜ਼ੈਂਟੇਸ਼ਨ ਦਿੰਦੀਆਂ ਨੇ। ਸੋ ਇਹ ਸਾਰਾ ਹੀ ਉਹਨਾਂ ਦਾ ਜਦੋਂ ਐਨੂਅਲ ਰਿਪੋਰਟ ਤਿਆਰ ਕੀਤੀ ਜਾਂਦੀ ਹੈ, ਇਹ ਸਾਰਾ ਉਹਨਾਂ ਦੇ ਕੋਲ ਮੈਟੀਰੀਅਲ ਹੁੰਦਾ ਹੈ ਕਿ ਭਾਈ ਉੱਥੇ ਈਸਾਈਆਂ ਨਾਲ ਕੀ ਹੋ ਰਿਹਾ। ਬੇਸ਼ੱਕ ਜਦੋਂ ਇਹ ਕਮਿਸ਼ਨ ਬਣਿਆ ਉਹਨਾਂ ਦੀ ਪ੍ਰਾਇੋਰਟੀ 'ਚ ਤਾਂ ਕ੍ਰਿਸਚਨਸ ਸੀ, ਲੇਕਿਨ ਮੁਸਲਮਾਨਾਂ ਨਾਲ ਕੀ ਹੋ ਰਿਹਾ, ਸਿੱਖਾਂ ਨਾਲ ਕੀ ਹੋ ਰਿਹਾ, ਦਲਿਤਾਂ ਨਾਲ ਕੀ ਹੋ ਰਿਹਾ ਹੈ, ਟਰਾਈਬਲਸ ਨਾਲ ਕੀ ਹੋ ਰਿਹਾ ਹੈ, NGOs ਨਾਲ ਕੀ ਹੋ ਰਿਹਾ ਹੈ, ਜਿਹੜੇ ਡਾਈਸੈਂਟ ਕਰਦੇ ਨੇ ਉਹ, ਔਰ ਜਿਹੜੇ ਕਾਨੂੰਨ ਇਹਨਾਂ ਨੇ ਬਣਾਏ ਨੇ, NSA ਲਾ ਰਹੇ ਨੇ, UAPA ਲਾ ਰਹੇ ਨੇ, ਬਾਕੀ ਡਰੈਕੋਨੀਅਨ ਲਾਜ਼ ਨੇ, ਮਰਡਰ ਹੋ ਰਹੇ ਨੇ, ਕਿਵੇਂ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ। ਸੋ ਉਸ ਸਾਰੇ 'ਤੇ ਬੇਸਡ ਫਿਰ ਇਹ ਜਿਹੜੇ ਨੇ ਰਿਪੋਰਟ ਦੇ ਵਿੱਚ ਰਿਕਮੈਂਡ ਕਰਦੇ ਨੇ ਕਿ ਇਸ ਮੁਲਕ ਦੇ ਵਿੱਚ ਇਹ ਚੱਲ ਰਿਹਾ, ਇਹਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ, COC, ਜਿੱਥੇ ਘੱਟ ਵਾਇਓਲੇਸ਼ਨਸ ਨੇ, ਕੰਟਰੀ ਔਨ ਸਪੈਸ਼ਲ ਵਾਚ ਐਲਾਨਿਆ ਜਾਏ, ਜਿਵੇਂ ਇਸ ਵਾਰ ਸ੍ਰੀਲੰਕਾ ਨੂੰ ਰਿਕਮੈਂਡ ਕੀਤਾ ਉਹਨਾਂ ਨੇ ਪਹਿਲੀ ਵਾਰ, ਔਰ ਇੱਕ ਜਿਹੜੀ ਸਭ ਤੋਂ ਸਖਤ ਕੈਟਾਗਰੀ ਹੈ ਉਹ ਕੰਟਰੀ ਆਫ ਪਾਰਟਿਕੂਲਰ ਕੰਸਰਨ, ਕਿ ਬਈ ਇੱਥੇ ਬਹੁਤ ਵਾਇਓਲੇਸ਼ਨਸ ਨੇ, ਪੂਰੀਆਂ ਧੱਜੀਆਂ ਉਡਾ ਰਹੇ ਨੇ, ਮਾਈਨੋਰਿਟੀ ਸੁਰੱਖਿਅਤ ਨਹੀਂ ਨੇ। ਔਰ ਇਹਨਾਂ ਰਿਪੋਰਟ ਇਹ ਨਹੀਂ ਹੁੰਦਾ ਜੀ ਰਿਪੋਰਟ ਆ ਗਈ ਦਾ ਫਾਇਦਾ ਨਹੀਂ, ਇਹ ਇੱਕ ਰਿਕਾਰਡ ਵੀ ਬਣ ਰਿਹਾ। ਔਰ ਇਹਦੇ ਥੱਲੇ ਅਸੀਂ ਇਹ ਰਿਅਲਾਈਜ਼ ਨਹੀਂ, ਹੁਣ ਜਿੰਨੇ ਵਕੀਲ ਨੇ ਜਿਨ੍ਹਾਂ ਨੇ ਅਸਾਈਲਮ ਕੇਸ ਕੀਤੇ ਹੋਏ ਨੇ ਆਪਣਿਆਂ ਦੇ, ਉਹ ਭੱਜ ਕੇ ਉਸ ਰਿਪੋਰਟ ਨੂੰ ਪ੍ਰਿੰਟ ਕਰ ਰਹੇ, ਹੁਣ ਉਹਨਾਂ ਜੱਜਾਂ ਦੇ ਸਾਹਮਣੇ ਰੱਖਣਾ, ਆਹ ਦੇਖੋ ਜੀ ਤੁਹਾਡੇ ਕਮਿਸ਼ਨ ਨੇ ਵੀ ਇਹ ਕਿਹਾ ਵੀ ਇਹ ਉੱਥੇ ਹੋ ਰਿਹਾ, ਔਰ ਕਿੰਨਿਆਂ ਨੂੰ ਜਿਹੜਾ ਰਾਹਤ ਮਿਲੇਗੀ। ਲੇਕਿਨ ਤਕਲੀਫ ਭਾਰਤ ਨੂੰ ਇਹ ਲੱਗਦਾ ਵੀ ਮੈਂ G20 ਦਾ ਪ੍ਰਧਾਨ ਰੋਟੇਸ਼ਨ ਵਾਈਜ਼ ਮਿਲਿਆ, ਔਰ ਇਹ ਇੱਕ ਤੋਂ ਬਾਅਦ ਇੱਕ ਐਵੇਂ ਨਹੀਂ ਉਹ ਕਹਿਣ ਲੱਗ ਗਏ ਉੱਥੇ ਬੈਠੇ ਹਿੰਦੂਤਵੀ ਐਂਕਰ ਕਿ ਜੀ ਇਹ ਤੇ ਅਮਰੀਕਾ ਖਾਲਿਸਤਾਨ ਬਣਾਉਣਾ ਚਾਹੁੰਦਾ। ਹੁਣ ਇਹ ਕਹਿਣਗੇ ਦੇਖੋ ਜੀ ਕਿਰਾਏ ਖਾਲਿਸਤਾਨੀਆਂ ਨੇ ਰਿਪੋਰਟ ਜਾਰੀ ਕਰਾ ਦਿੱਤੀ ਜੀ, ਕਿਉਂਕਿ ਅਮਰੀਕਾ ਜਿਹੜਾ ਹਾਲਾਂਕਿ ਇਹ ਉਹਨਾਂ ਦੀ ਇੱਕ ਐਨੂਅਲ ਪ੍ਰੋਸੈਸ ਹੈ, ਟਾਈਮਿੰਗ ਵੀ ਉਹਨਾਂ ਦੀ ਆਪਣੀ ਹੈ, ਇਹਨਾਂ ਦਿਨਾਂ 'ਚ ਉਹ ਜਾਰੀ ਕਰਦੇ ਨੇ। ਹੁਣ ਇਹ ਚੌਥੀ ਵਾਰ ਹੋਇਆ ਇਹਨੇ ਰੋ ਕਿ USCIRF ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਵੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ, ਔਰ ਉਹਨਾਂ ਦੀਆਂ 4th ਟਾਈਮ ਇਹ ਵਾਪਰਦਾ। ਔਰ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਉਸ ਰਿਪੋਰਟ 'ਤੇ ਬੇਸਡ ਕਿਹਾ ਕਿ ਵੀ ਉਸ ਰਿਪੋਰਟ 'ਚ ਲਿਖਿਆ ਹੋਇਆ ਕਿ ਵੀ ਸਮੁੱਚੇ 2022 ਸਾਲ ਦੇ ਵਿੱਚ ਹਾਲਾਤ ਵੱਧ ਤੋਂ ਬਦਤਰ ਹੁੰਦੇ ਚਲੇ ਗਏ। Throughout the year, the Indian government at the national, state and local levels promoted and enforced religiously discriminatory policies, including laws targeting religious conversion, interfaith relationships, the wearing of hijabs and cow slaughter, which negatively impact Muslims, Christians, Sikhs, Dalits and Adivasis, said the report. ਹੁਣ ਇੱਕ ਤਾਂ ਇਹ ਹੈ ਕਿ ਜਿਹੜੇ ਸਾਡੇ ਇੱਥੇ ਐਫਰਟ ਹੁੰਦੇ ਨੇ ਉਹ ਵੀ ਫਰੈਕਟੀਫਾਈ ਹੁੰਦੇ ਨੇ, ਔਰ ਉਹਨਾਂ ਨੂੰ ਜੋ ਸਿੱਖਾਂ ਦੇ ਨਾਲ ਚੱਲ ਰਿਹਾ ਹੈ ਉਹ ਵੀ ਮੈਂਸ਼ਨ ਹੈ, ਜੋ ਦਲਿਤਾਂ ਨਾਲ ਹੋ ਰਿਹਾ ਹੈ, ਜੋ ਮੁਸਲਮਾਨਾਂ ਨਾਲ ਔਰ ਕ੍ਰਿਸਚਨਸ ਨਾਲ ਔਰ ਦੂਸਰਿਆਂ ਦੇ ਨਾਲ ਹੋ ਰਿਹਾ। ਫਿਰ ਉਹਨਾਂ ਨੇ ਇਹ ਕਿਹਾ ਕਿ ਭਈ ਇਹ ਜਿਹੜਾ ਇੰਡੀਆ ਨੂੰ ਜਿਹੜਾ ਇਹਨਾਂ ਦੀ ਹਾਲਤ ਬਦਤਰ ਹੈ, ਔਰ ਇਸ ਨੂੰ ਜਿਹੜਾ ਉਹ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਜਿਹੜੇ ਵੀ ਇਸ ਰਿਪੋਰਟ 'ਚ ਇੰਟਰਸਟਿਡ ਨੇ ਉਹ ਇਸ ਦਾ ਵੇਰਵਾ ਜਾ ਕੇ ਦੇਖ ਸਕਦੇ ਨੇ, ਔਰ ਉਹਦੇ 'ਚ ਬਹੁਤ ਸਾਰੀਆਂ ਡਿਟੇਲ ਜਦੋਂ ਗੱਲ ਕਰਦੇ ਨੇ ਕਿ ਉਹ ਬਿਲਕੁਲ ਫੈਕਟਸ ਦੇ ਨਾਲ ਕਰਦੇ ਨੇ ਕਿ ਵੀ ਇਹ ਉਹਨਾਂ ਨੇ ਫਿਰ ਰਿਕਮੈਂਡੇਸ਼ਨ ਜਿਹੜੀਆਂ ਕੀਤੀਆਂ। ਵੀ ਆਲਸੋ ਸਟ੍ਰੈਸ ਦਾ ਇੰਪੋਰਟੈਂਸ ਆਫ ਕਾਂਗਰਸ ਐਕਟਿੰਗ ਟੂ ਪ੍ਰੋਹਿਬਿਟ
any person from receiving compensation for lobbying on behalf of foreign adversaries, including those engaging in particularly severe violations of the right to freedom of religion or belief, कि भी ये ਜਿਹੜੇ ਕੰਪਨਸੇਸ਼ਨ ਇਹਨੂੰ ਵੀ ਬੰਦ ਕਰੋ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਨੇ ਡਿਸਪਾਈਟ ਦੀ ਸੈਕੂਲਰ ਪ੍ਰਿੰਸੀਪਲਸ, ਭਾਵੇਂ ਉਹਨਾਂ ਦੇ ਕਨਸਟੀਟਿਊਸ਼ਨ ਸੈਕੂਲਰਿਜ਼ਮ ਦੀ ਗੱਲ ਹੈ, since 2014 the Indian government led by BJP has facilitated and supported national and state level policies that undermine religious freedom for minority groups। ਕਿ 2014 ਤੋਂ ਸੋ ਮੋਦੀ ਨੂੰ ਸਿੱਧਾ ਟਾਰਗੇਟ ਕੀਤਾ ਕਿ ਪਿਛਲੇ ਆਲਮੋਸਟ 7 ਸਾਲ ਤੋਂ ਇਹ ਜਿਹੜਾ 9 ਸਾਲ ਤੋਂ 2014 ਤੋਂ ਹੁਣ ਜਿਹੜਾ 9 ਸਾਲ ਹੋਏ ਨੇ ਇਹ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਮਾਈਨੋਰਿਟੀ ਗਰੁੱਪਸ ਨਾਲ। ਔਰ ਉਹਨਾਂ ਨੇ ਕਿਹਾ ਵੀ ਕੱਲਾ ਇਹੀ ਨਹੀਂ ਵੀ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਏ। ਇਟ ਆਲਸੋ ਕਾਲਡ ਫॉर द US ਗਵਰਨਮੈਂਟ ਟੂ ਕੰਡੈਮ ongoing religious freedom violations and impose targeted sanctions on Indian government officials and agencies। ਕਿ ਪਾਬੰਦੀਆਂ ਲਾਓ ਜਿਹੜੇ ਇੰਡੀਅਨ ਗਵਰਨਮੈਂਟ ਆਫੀਸ਼ੀਅਲ ਨੇ ਇੱਥੇ ਆਉਣ ਤੇ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਇਹ ਕਰ ਰਹੀਆਂ ਨੇ। ਹਾਲਾਂ ਜਿਵੇਂ ਅਸੀਂ ਕਿਹਾ ਵੀ ਭਾਵੇਂ ਇਹ ਚੌਥਾ ਸਾਲ ਹੈ ਪਰ 3 ਸਾਲ ਪਹਿਲਾਂ ਵੀ ਸਟੇਟ ਡਿਪਾਰਟਮੈਂਟ ਨੇ ਜਿਹੜਾ ਉਹ ਐਗਜ਼ੈਂਪਟ ਕਰਤਾ ਸੀ ਇੰਡੀਆ ਨੂੰ ਕਿ ਨਹੀਂ ਇਹ ਸਾਡਾ ਹੈ। ਔਰ ਇਹਨਾਂ ਨੂੰ ਇੰਡੀਆ ਨੂੰ ਉਦੋਂ ਵੀ ਤਕਲੀਫ ਹੋਈ ਜਦੋਂ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਜਿਹੜਾ ਦੋਸ਼ੀ ਮੰਨਿਆ ਗਿਆ ਸੀ ਜਮਾਲ ਖਸ਼ੋਗੀ ਦੀ ਮਰਡਰ ਦੇ ਵਿੱਚ, ਤੇ US ਨੇ ਜਦੋਂ ਕਰਾਊਨ ਪ੍ਰਿੰਸ ਬਣਿਆ ਉਹਨੂੰ ਨੋਮੀਨੇਟ ਉਹਨੂੰ ਐਗਜ਼ੈਂਪਟ ਕਰਤਾ ਤੇ ਉਦੋਂ ਬੜਾ ਰੌਲਾ ਪਿਆ ਅਮਰੀਕਾ 'ਚ ਕਿ ਉਹਦੀ ਵਾਈਫ ਜਿਹੜੀ ਹੈ ਇੱਥੇ ਰਹਿੰਦੀ ਹੈ ਕਿ ਵੀ ਇਹ ਕੀ ਕਰ ਰਹੇ। ਤਾਂ ਉਹਨਾਂ ਨੇ ਕਿਹਾ ਜੀ ਅਸੀਂ ਮੋਦੀ ਨੂੰ ਵੀ ਭਾਵੇਂ ਉਹ 2002 'ਚ ਜ਼ਿੰਮੇਵਾਰ ਸੀ ਨਸਲਕੁਸ਼ੀ ਲਈ ਐਗਜ਼ੈਂਪਟ ਕੀਤਾ ਸੀ ਉਸੇ ਕੈਟਾਗਰੀ ਥੱਲੇ ਇਹਨੂੰ ਕੀ। ਉਦੋਂ ਵੀ ਇੰਡੀਆ ਨੇ ਕਿਹਾ ਸੀ ਜੀ ਸਾਨੂੰ ਸਾਡੇ ਪ੍ਰਾਈਮ ਮਿਨਿਸਟਰ ਨੂੰ ਮਰਡਰਰ ਕਹਿ ਦਿੱਤਾ। ਹੁਣ ਜਿਹੜੀ ਦੂਸਰਾ ਪਾਰਟ ਇੰਡੀਆ ਦਾ ਰਿਐਕਸ਼ਨ ਦੇਖਣ ਵਾਲਾ ਇਹ ਜਦੋਂ ਰਿਪੋਰਟ ਆਉਂਦੀ ਹੈ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਹੈ ਅਰਿੰਦਾਮ ਬਾਗਚੀ ਉਹ ਪੂਰੀਆਂ ਚੀਕਾਂ ਮਾਰ ਰਿਹਾ। ਉਹ ਇਹ ਕਹਿ ਰਿਹਾ ਵੀ ਵੁੱਡ ਅਰਜ USCIRF ਟੂ ਡੈਜ਼ਿਸਟ ਫਰਮ ਸੱਚ ਐਫਰਟਸ ਐਂਡ ਡਿਵੈਲਪ ਏ ਬੈਟਰ ਅੰਡਰਸਟੈਂਡਿੰਗ ਆਫ ਇੰਡੀਆ, ਇਟਸ ਪਲੂਰੈਲਿਟੀ, ਇਟਸ ਡੈਮੋਕ੍ਰੈਟਿਕ ਐਥੋਸ ਐਂਡ ਇਟਸ ਕਨਸਟੀਟਿਊਸ਼ਨਲ ਮੈਕੈਨਿਜ਼ਮ। ਕਿ ਅਸੀਂ USCIRF ਨੂੰ ਕਹਿੰਦੇ ਹਾਂ ਜੀ ਇੰਡੀਆ ਨੂੰ ਬਦਨਾਮ ਕਰਨਾ ਛੱਡੋ, ਇੰਡੀਆ ਦੀ ਅੰਡਰਸਟੈਂਡਿੰਗ ਲਓ ਕਿਵੇਂ ਸਾਡੀ ਪਲੂਰਲ ਸੁਸਾਇਟੀ ਹੈ, ਡੈਮੋਕ੍ਰੈਟਿਕ ਐਥੋਸ ਨੇ ਔਰ ਦੂਸਰੇ ਨੇ। ਔਰ ਇਹ ਸਾਰ ਇਕੱਲਾ ਇਹੀ ਨਹੀਂ ਕਿ ਇੰਡੀਅਨ ਗਵਰਨਮੈਂਟ ਨੇ ਚੀਕਾਂ ਮਾਰੀਆਂ, ਇਹਨਾਂ ਦਾ ਜਿਹੜੀਆਂ ਈਵਨ ਇੱਥੇ ਬੈਠੀਆਂ ਇੰਡੀਆ ਨੇ ਜਿਹੜਾ ਆਪਣਾ ਇੱਕ ਨੈਟਵਰਕ ਖੜਾ ਕੀਤਾ ਹੋਇਆ ਵਿਦਾਂਤ ਪਟੇਲ ਉਹਨੇ ਵੀ ਚੀਕਾਂ ਮਾਰੀਆਂ ਕਿਉਂਕਿ ਜਿਹੜੀ ਹੈ ਉਹਨਾਂ ਦੀ ਰਿਪੋਰਟਸ ਬੜੀ ਕਲੀਅਰਲੀ ਉਹਨਾਂ ਨੇ ਯੂਆਪਾ ਔਰ NGOs ਜਿਹੜੀਆਂ ਨੂੰ ਟਾਰਗੇਟ ਕੀਤਾ ਉਹਨਾਂ ਦਾ ਜ਼ਿਕਰ ਕੀਤਾ। ਲੇਕਿਨ ਵਿਦਾਂਤ ਪਟੇਲ ਜਿਹੜਾ ਸਟੇਟ ਡਿਪਾਰਟਮੈਂਟ ਦਾ ਡਿਪਟੀ ਸਪੋਕਸਪਰਸਨ ਹੈ ਭਾਵੇਂ ਉਹਨੇ ਵੀ ਐਵੇਂ ਗੋਂਗਲੂਆਂ ਤੋਂ ਮਿੱਟੀ ਜਿਹੀ ਝਾੜੀ ਹੈ। ਪਰ ਜਿਹੜੀ ਫਾਊਂਡੇਸ਼ਨ ਆਫ ਇੰਡੀਅਨ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਹੈ FIDS ਉਹਨਾਂ ਨੇ USCIRF ਦੀ ਰਿਪੋਰਟ ਨੂੰ ਕਿਹਾ ਜੀ ਇਹ ਬਾਇਸਡ ਰਿਪੋਰਟ ਹੈ। ਇਹ ਅਮਰੀਕਾ 'ਚ ਬੈਠੇ ਹੋਏ ਹੁਣ ਇਹ ਬਾਇਸਡ ਏਜੰਡਾ ਬਾਇਸਡ ਰਿਪੋਰਟ, ਲੇਕਿਨ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਨੇ ਇਸ ਨੂੰ ਰਿਪੋਰਟ ਨੂੰ ਵੈਲਕਮ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇੰਡੀਆ ਨੂੰ ਡੈਜ਼ਿਗਨੇਟ ਕੀਤਾ ਜਾਏ ਕੰਟਰੀ ਆਫ ਪਾਰਟੀਕੂਲਰ ਕੰਸਰਨ। ਅਸੀਂ ਇਹ ਜੋ ਰਿਪੋਰਟ 'ਚ ਆਇਆ ਇਹ ਗੱਲਾਂ ਰੈਗੂਲਰਲੀ ਕਹਿ ਰਹੇ ਹਾਂ ਕਿ ਮੋਦੀ ਦੇ ਥੱਲੇ ਸਿਸਟਮੈਟਿਕਲੀ ਵਾਇਲੇਟ ਹੋ ਰਹੀਆਂ ਨੇ ਰਿਲੀਜੀਅਸ ਫਰੀਡਮ ਜਿਹੜੀਆਂ ਨੇ ਮਾਈਨੋਰਿਟੀ ਕਮਿਊਨਿਟੀਜ਼ ਦੀਆਂ। ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਕਈਆਂ ਦੇ ਲਈ ਇਹ ਇਵੇਂ ਹੀ ਹੋਏਗਾ ਕਿ ਜੀ ਇਹਨਾਂ ਨੇ ਕਰਨਾ ਕੁਛ ਨਹੀਂ, ਪਰ ਇੰਡੀਆ ਦੇ ਖਿਲਾਫ ਇੱਕ ਕੇਸ ਜ਼ਰੂਰ ਬਿਲਟ ਹੁੰਦਾ ਹੈ। ਔਰ USCIRF ਦੀ ਇਹ ਰਿਪੋਰਟ ਬੜੀ ਪਾਵਰਫੁਲ ਰਿਪੋਰਟ ਹੈ, ਅਸੀਂ ਇਸ ਦੀ ਸ਼ਲਾਘਾ ਕਰਦੇ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।